व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के हिंदुत्व ਵੱਲੋਂ पाकिस्तान के मुद्दे ते मिले जुले ਜਿਹੜੇ सिग्नल ने ਉਹ आ रहे ने। सो एक पासे RSS पाकिस्तान नाल गलबात ਦਾ ਰਸਤਾ ਖੋਲਣ ਦੀ ਵਜ਼ਾਹਤ ਕਰ ਰਿਹਾ ਹੈ, ਪਰ ਦੂਸਰੇ ਪਾਸੇ ਭਾਰਤ ਦੇ ਫੌਜੀ ਮੁਖੀ ਜਨਰਲ ਤ੍ਰਿਵੇਦੀ ਵੱਲੋਂ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀਆਂ ਧਮਕੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਇਸ ਧਮਕੀ ਦਾ ਪਾਕਿਸਤਾਨੀ ਫੌਜ ਦੇ ਬੁਲਾਰੇ ਵੱਲੋਂ ਜਿਹੜਾ ਕਰਾਰਾ ਜਵਾਬ ਜਿਹੜਾ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो गल इन्हां दी जे तुसीं औकात देखो ते भारत दे हाकमां दी, उन्हां दी फौज दी, ओवरऑल उन्हां दी आर्थिकता दी, ते फिर क्या पिद्दी का शोरबा यही अखान मन दियां अखां सामने आउंदा है। एक पासे RSS दा मोहन भागवत तो बाद नंबर 2 मैन जिहड़ा दत्तात्रेय ਜਿਹੜਾ ਅਮਰੀਕਾ ਚੋਂ ਕੈਨੇਡਾ ਚੋਂ ਟੂਰ ਕਰਕੇ ਗਿਆ ਔਰ ਜਿਹਨੇ PTI ਜਿਹੜੀ ਇੰਡੀਆ ਦੀ ਆਫੀਸ਼ੀਅਲ ਨਿਊਜ਼ ਏਜੰਸੀ ਹੈ ਪ੍ਰੈਸ ਟਰਸਟ ਆਫ ਇੰਡੀਆ ਉਸ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਜੀ ਪਾਕਿਸਤਾਨ ਦੇ ਨਾਲ ਸਾਨੂੰ ਪੀਪਲ ਟੂ ਪੀਪਲ ਕਨੈਕਟ, ਡਾਇਲੋਗ, ਟਰੈਵਲ, ਵੀਜ਼ਾ, ਕਲਚਰਲ ਲਿੰਕ ਇਹ ਸਾਰੇ ਖੋਲ੍ਹਣੇ ਚਾਹੀਦੇ ਨੇ। ਬਾਕੀ ਜਿਹੜਾ ਇਹ ਬੜਾ ਜ਼ਰੂਰੀ ਹੈ ਔਰ ਇਹਨੂੰ ਲੈ ਕੇ ਇਨਾ ਇੰਡੀਅਨ ਜਿਹੜਾ ਉਹਨਾਂ ਦੇ ਥਿੰਕ ਟੈਂਕ ਨੇ, ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਬੜਾ ਪੋਜ਼ਿਟਿਵਲੀ ਇਸ ਦੇ ਉੱਤੇ ਰਿਸਪੌਂਡ ਕੀਤਾ। ਦਾ ਹਿੰਦੂ ਨੇ ਇੱਕ ਪੂਰਾ ਉਹਦੇ 'ਤੇ ਐਨਾਲਿਸਿਸ ਕੀਤਾ ਕਿ ਵੀ ਉਹਨਾਂ ਨੇ ਉਸ 'ਤੇ ਦੱਤਾਤਰੇయ ਦੇ ਪਿਛਲੇ ਸਾਰੇ 30-40 ਸਾਲ ਤੋਂ ਇਹ ਕਿਹਾ ਕਿ ਵੀ RSS ਦੀ ਪੋਜੀਸ਼ਨ ਤਾਂ ਕੰਸਿਸਟੈਂਟ ਹੈ ਔਰ ਇਹ ਵੀ ਕਿਹਾ ਗਿਆ ਵੀ ਇਸ ਵੇਲੇ ਕਿਉਂਕਿ ਉਹ ਅਮਰੀਕਾ ਤੋਂ ਹੋ ਕੇ ਗਿਆ ਹੈ ਅਤੇ ਅਮਰੀਕਾ ਨੇ ਵੀ ਬਾਂਹ ਮਰੋੜੀ ਹੋ ਸਕਦੀ ਹੈ। ਕਿਸੇ ਨੇ ਇਹ ਕਿਹਾ ਕਿ ਵੀ ਹੁਣ ਇਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਸੋ ਕਾਲਡ ਆਪਰੇਸ਼ਨ ਸੰਦੂਰ ਜਿਹੜਾ ਜਿਹਨੂੰ ਪੌਜ਼ ਦੇ ਉੱਤੇ ਕਹਿੰਦੇ ਸੀ ਵੀ ਇਹ ਪਹਿਲੇ ਵੀ ਜੁੱਤੀਆਂ ਪਈਆਂ, ਜੇ ਹੁਣ ਦੁਬਾਰਾ ਕੁਛ ਕੀਤਾ ਤੇ ਹੋਰ ਜੁੱਤੀਆਂ ਪੈਣਗੀਆਂ। ਅਤੇ ਗੱਲਬਾਤ ਦਾ ਬਹਾਨਾ ਕਰਕੇ ਜਾਂ ਗੱਲਬਾਤ ਦੀ ਜਿਹੜੀ ਹੈ ਉਹ ਬਸਾਤ ਨੂੰ ਵਿਛਾ ਦਿਓ ਔਰ ਘੱਟੋ ਘੱਟ ਲੋਕਾਂ ਨੂੰ ਇਹ ਲੱਗੇ ਦੇਖੋ ਜੀ ਇਹ ਹੈ। ਕੁਛ ਨੇ ਇਹ ਵੀ ਕਿਹਾ ਕਿ ਵੀ ਇਹ ਇਹਨਾਂ ਦਾ ਜਿਹੜਾ ਹੈ ਉਹ ਡਿਸੈਪਸ਼ਨ ਹੈ ਕਿਉਂਕਿ ਇਹ ਇਸ ਬਹਾਨੇ ਨਾਲ ਗੱਲਬਾਤ ਦੀ ਗੱਲ ਨੂੰ ਅੱਗੇ ਤੋਰ ਕੇ ਕੋਈ ਹੋਰ ਜਿਹੜਾ ਉਹ ਫਾਲਸ ਫਲੈਗ ਆਪਰੇਸ਼ਨ ਕਰਨਗੇ ਔਰ ਫਿਰ ਕਹਿਣਗੇ ਦੇਖੋ ਜੀ ਅਸੀਂ ਤਾਂ ਪੀਸਫੁਲੀ ਗੱਲਬਾਤ ਕਰਨਾ ਚਾਹੁੰਦੇ ਸੀ ਲੇਕਿਨ ਦੇਖੋ ਇਹਨਾਂ ਨੇ ਫਿਰ ਇਹ ਐਕਸ਼ਨ ਹਰਕਤ ਕੀਤੀ ਹੈ ਔਰ ਅਸੀਂ ਹੁਣ ਇਹਨਾਂ ਨੂੰ ਜਿਹੜਾ ਹੈ ਉਹ ਛੱਡਾਂਗੇ ਨਹੀਂ। ਇਹ ਵੀ ਸਾਰੇ ਕਿਉਂਕਿ ਉਹਨੂੰ ਜਿਸ ਲੈਵਲ ਦੇ ਉੱਤੇ ਔਰ ਜਿਹੜੀ ਟਾਈਮਿੰਗ ਸੀ ਉਸ ਦੀ ਮਿਸਟਰ ਦੱਤਾਤਰੇయ ਨੰਬਰ 2 ਮੈਨ ਉਹਨਾਂ ਦਾ ਸੈਕਟਰੀ ਜਨਰਲ ਹੈ RSS ਦਾ ਔਰ ਮੋਹਨ ਭਾਗਵਤ ਤੋਂ ਬਾਅਦ ਮੋਸਟ ਪਾਵਰਫੁਲ ਪਰਸਨੈਲਿਟੀ ਉਹਨਾਂ ਦਾ ਵਿਚਾਰਕ, ਉਹ ਐਵੇਂ ਨਹੀਂ ਬਿਆਨ ਦਿੰਦੇ। ਹੁਣ ਇਸ ਦੇ ਉੱਤੇ ਹਾਲਾਂ ਪਾਕਿਸਤਾਨ ਦੀ ਹਕੂਮਤ ਵੱਲੋਂ ਇਸ ਦੇ ਉੱਤੇ ਬੜੀ ਕੌਸ਼ੀਅਸ ਪੋਜ਼ਿਟਿਵ ਟੋਨ ਦੇ ਵਿੱਚ ਹੀ ਜਵਾਬ ਦਿੱਤਾ ਗਿਆ ਪਰ ਅਸੀਂ ਜਦੋਂ ਇਹਨੂੰ ਲਿਆ ਸੀ ਅਸੀਂ ਇਹ ਕਿਹਾ ਸੀ ਕਿ ਵੀ ਇਹ ਬ੍ਰਾਹਮਣ ਦੀ ਡਿਸੈਪਸ਼ਨ ਹੈ ਔਰ ਇਹਨਾਂ ਦਾ ਜਿਹੜਾ ਸੁਭਾਅ ਹੈ ਜੋ ਇਹਨਾਂ ਦਾ ਕਰੈਕਟਰ ਹੈ ਉਹ ਇਹੀ ਹੈ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ। ਇਹਨਾਂ ਦੇ ਨਾਲ ਤੁਸੀਂ ਇਹ ਤੁਹਾਡੇ ਨਾਲ ਕਿਸੇ ਵੀ ਮੁੱਦੇ ਦੇ ਉੱਤੇ ਜੈਨੂਅਨ ਇਮਾਨਦਾਰੀ ਦੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ ਔਰ ਜੇ ਕਰਨਗੇ ਤਾਂ ਮੁਕਰਨਗੇ, ਝੂਠ ਬੋਲਣਗੇ, ਫਿਰ ਕਹਿਣਗੇ ਕਿ ਹਮਨੇ ਐਸਾ ਤਾਂ ਨਹੀਂ ਕਹਾ ਥਾ। ਜਾਂ ਜਿਵੇਂ ਨਹਿਰੂ ਨੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੂੰ 47 ਤੋਂ ਬਾਅਦ ਜਦੋਂ ਉਹਨੇ ਯਾਦ ਕਰਵਾਇਆ ਕਿ ਤੁਸੀਂ ਤਾਂ ਸਾਨੂੰ ਨਾਰਥ ਦੇ ਵਿੱਚ ਇੱਕ ਆਟੋਨਮਸ ਰੀਜਨ ਦੇਣਾ ਸੀ ਜਿਹਦੇ 'ਚ ਅਸੀਂ ਵੀ ਗਲੋ ਆਫ ਫਰੀਡਮ ਜਿਹੜੀ ਆ ਉਹਨੂੰ ਐਕਸਪੀਰੀਅੰਸ ਕਰ ਸਕੀਏ, ਤੁਸੀਂ ਤਾਂ ਸਾਨੂੰ ਆਰਟੀਕਲ 25(20) ਦੇ ਥੱਲੇ ਹਿੰਦੂ ਬਣਾ ਦਿੱਤਾ। ਤੇ ਉਹਨੇ ਕਿਹਾ ਨਹਿਰੂ ਨੇ ਕਿ ਵੀ ਸਰਕਮਸਟਾਂਸਿਸ ਹੈਵ ਨਾਓ ਚੇਂਜ, ਹਾਲਾਤ ਬਦਲ ਗਏ ਨੇ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਔਰ ਅਸੀਂ ਜਦੋਂ ਇਹ ਮਿਸਟਰ ਦੱਤਾਤਰੇయ ਦੀ ਸਟੇਟਮੈਂਟ ਨੂੰ ਡਿਸਕਸ ਕੀਤਾ ਸੀ ਅਸੀਂ ਇਹ ਕਿਹਾ ਸੀ ਕਿ ਵੀ ਇਹ ਸ਼ਾਇਦ ਜਿਹੜਾ ਵਟ ਐਵਰ ਹੀ ਇਜ਼ ਸੇਇੰਗ ਮੇ ਨਾਟ ਬੀ ਅੰਡਰਸਟੈਂਡੇਬਲ, ਇਹਦੀ ਟਾਈਮਿੰਗ ਦੂਜੀ ਤੀਜੀ, ਪਰ ਇਹਨੂੰ ਇੱਕ ਡਿਸੈਪਸ਼ਨ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ, ਇੱਕ ਟਰਸਟ ਲੈਵਲ 'ਤੇ ਜਾ ਕੇ ਨਹੀਂ। ਔਰ ਉਹੀ ਗੱਲ ਨਜ਼ਰ ਆ ਰਹੀ ਹੈ ਹੁਣ ਇਹਨਾਂ ਦਾ ਇੱਕ ਦਿੱਲੀ ਦੇ ਵਿੱਚ ਜਿਹੜਾ ਮਿਲਟਰੀ ਡਿਬੇਟ ਆਰਮੀ ਡਾਇਲੋਗ 2026 ਚੱਲ ਰਿਹਾ, ਸਿਵਲ ਮਿਲਟਰੀ ਡਿਬੇਟ, ਉਸ ਦੇ ਵਿੱਚ ਜਿਹੜਾ ਭਾਰਤੀ ਫੌਜ ਦਾ ਚੀਫ ਹੈ ਜਨਰਲ द्विवेदी, ਇਸ ਗੱਲ ਦਾ ਧਿਆਨ ਰਹੇ ਕਿ ਪੱਕੇ
ਇਹ ਬ੍ਰਾਹਮਣ ਜਿਹਨੂੰ ਜਿਹੜਾ 2 ਵੇਦ ਯਾਦ ਹੁੰਦੇ ਸੀ ਉਹਨੂੰ द्विवेदी ਕਹਿੰਦੇ ਨੇ। ਜਿਹੜੇ 3 ਵੇਦ ਯਾਦ ਸੀ ਉਹ ਤ੍ਰਿਵੇਦੀ ਹੈ। ਜਿਹਨੂੰ 4 ਵੇਦ ਯਾਦ ਨੇ ਉਹ ਚਤੁਰਵੇਦੀ ਹੈ। ਸੋ ਇਹ ਸਾਰੇ ਇਹ ਵੇਦੀ ਜਿਹੜੇ ਨੇ ਇਹਨਾਂ ਤੋਂ ਅੰਦਾਜ਼ਾ ਲਾ ਲਓ ਵੀ ਇਹ ਪੱਕਾ ਉਹੀ ਜਿਹੜੀ ਹੈ ਨਸਲ ਹੈ। ਹੁਣ ਉਸ 'ਚ ਜਿਹੜਾ ਉਹ ਐਤਵਾਰ ਨੂੰ ਜਿਹੜਾ ਇਹ ਡਾਇਲੌਗ ਸੀ ਉਸ ਦੇ ਵਿੱਚ ਉਹਨੇ ਜਿਹੜਾ ਉਪਿੰਦਰ, ਇਹਦਾ ਫਸਟ ਨੇਮ ਹੈ, द्विवेदी ਲਾਸਟ ਨੇਮ ਹੈ, ਉਹਨੂੰ ਇਹ ਪੁੱਛਿਆ ਗਿਆ ਕਿ ਜੇ ਹੁਣ ਪਾਕਿਸਤਾਨ ਨੇ ਐਸਾ ਕੁਝ ਕੀਤਾ ਕਿ ਜਿਸ ਕਰਕੇ ਭਾਰਤੀ ਫੌਜ ਨੂੰ ਫਿਰ ਆਪਰੇਸ਼ਨ ਸੰਦੂਰ ਕਰਨ ਲਈ ਮਜਬੂਰ ਹੋਣਾ ਪਿਆ ਤੇ ਉਹ ਪਾਕਿਸਤਾਨ ਨੂੰ ਕੀ ਜਵਾਬ ਦੇਣਗੇ। ਹੁਣ ਇਹਦਾ ਐਗਜ਼ੈਕਟਲੀ ਉਹਦੇ ਲਫ਼ਜ਼ ਨੇ ਕਿ ਜੇ ਪਾਕਿਸਤਾਨ ਦਹਿਸ਼ਤਗਰਦਾਂ ਦੀ ਹਮਾਇਤ ਕਰਦਾ ਤੇ ਭਾਰਤ ਵਿਰੋਧੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਫਿਰ ਇਹ ਹੁਣ ਪਾਕਿਸਤਾਨ ਨੇ ਤੈਅ ਕਰਨਾ ਹੈ ਕਿ ਉਹਨੇ ਭੂਗੋਲ ਤੇ ਇਤਿਹਾਸ ਦਾ ਹਿੱਸਾ ਬਣ ਕੇ ਰਹਿਣਾ ਕਿ ਨਹੀਂ। ਮਤਲਬ ਇਹ ਹੈ ਵੀ ਅਸੀਂ ਉਹਨਾਂ ਨੂੰ ਸਫਾਏ ਹਸਤੀ ਤੋਂ ਮਿਟਾ ਦੇਵਾਂਗੇ। ਕੋਈ ਜੋਗਰਾਫੀਆ ਦੇ ਵਿੱਚ ਪਾਕਿਸਤਾਨ ਐਗਜ਼ਿਸਟ ਨਹੀਂ ਕਰੇਗਾ, ਅਸੀਂ ਤਾਂ ਹਿਸਟਰੀ 'ਚ ਵੀ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਹੁਣ ਇਹ ਆਪਣੇ ਆਪ ਦੇ ਵਿੱਚ ਸਿਰਫ ਧਮਕੀ ਨਹੀਂ ਹੈ, ਇਹ ਇਸ ਤੋਂ ਜ਼ਿਆਦਾ ਕੋਈ। ਔਰ ਇਹ ਜਿਹੜਾ ਇਹ ਪੋਲੀਟੀਸ਼ੀਅਨ ਰਾਜਨਾਥ ਸਿੰਘ ਕਹਿੰਦਾ, ਦੂਜਾ ਕਹਿੰਦਾ, ਇਹ ਸਮਝ ਆ ਸਕਦੀ ਹੈ ਕਿ ਉਹਨਾਂ ਨੇ ਬਰੌਨੀ ਪੁਆਇੰਟ ਬਣਾਉਣੇ ਨੇ ਆਪਣੇ ਕਾਡਰ ਦੇ ਨਾਲ, ਵੋਟ ਬੈਂਕ ਜੋ ਮੋਦੀ ਕਰਦਾ ਹੈ। ਜੋ ਹੁਣ ਜਦੋਂ ਇੱਕ ਫੌਜੀ ਚੀਫ ਇੱਕ ਮੁਲਕ ਦਾ, ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਜਿਹੜਾ ਨਿਊਕਲੀਅਰ ਨਾਲ ਲੈਸ ਹੈ, ਉਸ ਨੂੰ ਹਿਸਟਰੀ ਤੇ ਜੋਗਰਾਫੀਆ ਤੋਂ ਮਿਟਾ ਦੇਣ ਦੀ ਗੱਲ ਕਰਦਾ ਹੈ ਤੇ ਹੁਣ ਇਹਨੂੰ ਤੁਸੀਂ RSS ਦੇ ਦੱਤਾਤਰੇਆ ਦੇ ਨਾਲ ਮਿਲਾ ਕੇ ਦੇਖੋ ਤਾਂ ਫਿਰ ਇਹ ਹੋਏਗਾ ਕਿ ਭਾਈ ਇਹ ਕਿਵੇਂ ਉਹ ਡਿਸੈਪਸ਼ਨ ਸੀ। ਔਰ ਅਲਟੀਮੇਟਲੀ ਇਹਨਾਂ ਦੀ ਜਿਹੜੀ ਇਹਨਾਂ ਦਾ ਕੱਲਾ ਡ੍ਰੀਮ ਨਹੀਂ, ਜਿਹੜਾ ਇਹਨਾਂ ਦਾ ਗੋਲ ਹੈ, ਜਿਹੜਾ ਇਹਨਾਂ ਦਾ ਏਜੰਡਾ ਆਉਣ ਵਾਲੇ ਪੀਰੀਅਡਸ, ਐਵੇਂ ਨਹੀਂ ਅਖੰਡ ਭਾਰਤ ਕੂਕਦੇ, ਉਹ ਅਲਟੀਮੇਟਲੀ ਇਹੀ ਹੈ, ਇਹੀ ਇਹਨਾਂ ਦੀ ਇੰਟੈਂਟ ਹੈ। ਔਰ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਔਰ ਪਾਕਿਸਤਾਨ ਦੀ ਫੌਜ ਦੀ ਜਿਹੜੀ ਫੌਜ ਦਾ ਸਪੋਕਸਪਰਸਨ ਹੈ ਉਹ ISPR ਹੈ, ਇੰਟਰ ਸਰਵਿਸ ਪਬਲਿਕ ਰਿਲੇਸ਼ਨ, ਉਹਨਾਂ ਵੱਲੋਂ ਇਸ ਦੇ ਉੱਤੇ ਇੱਕ ਜਿਹੜਾ ਬਿਆਨ ਜਾਰੀ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਇਹ ਬੜੀ ਕਲੀਅਰਲੀ ਜਿਹੜੇ ਲਫ਼ਜ਼ ਕਹੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਗੱਲ ਇੰਡੀਅਨ ਜਰਨਲ ਨੇ ਕਹੀ ਹੈ, ਇਹ ਜੇ ਜੋਗਰਾਫੀਏ ਦੇ ਨਾਲ ਚੋਂ ਮਿਟਾਣਾ ਹੀ ਹੈ ਤੇ ਇਹ ਜਿਹੜਾ ਭੂਗੋਲਿਕ ਖਾਤਮਾ ਹੈ ਯਕੀਨਨ 2 ਤਰਫਾ ਹੋਏਗਾ। ਮਤਲਬ ਇਹ ਹੈ ਕਿ ਵੀ ਤੁਹਾਨੂੰ ਵੀ ਅਸੀਂ ਸਫਾਈ ਹਸਤੀ ਤੋਂ ਮਿਟਾ ਦੇਵਾਂਗੇ ਜੇ ਤੁਸੀਂ ਇਸ ਹੱਦ ਤੱਕ ਆ ਗਏ ਤੇ ਫਿਰ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे, ਫਿਰ ਅਸੀਂ ਛੱਡਣਾ ਤੁਹਾਨੂੰ ਵੀ ਨਹੀਂ। ਇਹ ਗੱਲ ਦੇਖ ਲਓ ਵੀ ਇਤਿਹਾਸ ਭੂਗੋਲ ਤੁਸੀਂ ਸਾਡਾ ਮਿਟਾਉਣਾ, ਤੁਹਾਡਾ ਵੀ ਨਾਲ ਹੀ ਅਸੀਂ ਮਿਟਾ ਦੇਣਾ। ਕਿ ਵੀ ਇਹ ਯਕੀਨਨ 2 ਤਰਫਾ ਹੋਏਗਾ ਕਿਉਂਕਿ ਇੱਕ ਐਟੋਮਿਕ ਪਾਵਰ ਜੇ ਕਿਸੇ ਦੂਸਰੀ ਐਟੋਮਿਕ ਪਾਵਰ ਨੂੰ ਮਿਟਾਉਣ ਦੀ ਗੱਲ ਕਰਦੀ ਹੈ ਤੇ ਇਹਦਾ ਮਤਲਬ ਹੈ ਵੀ ਉਹਦਾ ਦਿਮਾਗ ਖਰਾਬ ਹੈ। ਚਾਹੀਦਾ ਤਾਂ ਇਹ ਹੈ ਕਿ ਉਸ ਪਾਵਰ ਦੇ ਕੋਲ ਸੰਜਮ ਹੋਏ, ਗੰਭੀਰਤਾ ਹੋਏ। ਕਿ ਭਾਰਤ ਦੇ ਫੌਜੀ ਮੁਖੀ ਦਾ ਇਸ ਕਿਸਮ ਦਾ ਬਿਆਨ ਬਿਲਕੁਲ ਗੈਰ ਜ਼ਿੰਮੇਦਾਰਾਨਾ ਹੈ। ਉਹ ਭੁੱਲ ਜਾਂਦੇ ਨੇ ਕਿ ਅਸੀਂ ਵੀ ਜੌਹਰੀ ਤਾਕਤ ਹੈ ਔਰ ਅਸੀਂ ਵੀ ਤੁਹਾਨੂੰ ਫਿਰ ਨਾਲ ਦੀ ਨਾਲ ਸਫਾਈ ਹਸਤੀ ਤੋਂ ਮਿਟਾ ਦੇਵਾਂਗੇ। ਔਰ ਇਹ ਇਸ ਦੇ ਉੱਤੇ ਉਹਨਾਂ ਨੇ ਫਿਰ ਇਹ ਕਿਹਾ, ਪਾਕਿਸਤਾਨੀ ਆਰਮੀ ਦੇ ਸਪੋਕਸਪਰਸਨ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ, ਕਿ ਪਾਕਿਸਤਾਨ ਨੇ ਗਲੋਬਲ ਸਟੇਜ ਤੇ ਆਪਣੀ ਅਹਿਮੀਅਤ ਬਣਾ ਲਈ ਹੈ ਜਦੋਂ ਕਿ ਇਹ ਇੱਕ ਡਿਕਲੇਅਰਡ ਨਿਊਕਲੀਅਰ ਪਾਵਰ ਹੈ ਤੇ ਸਾਊਥ ਏਸ਼ੀਆ ਦੇ ਭੂਗੋਲ ਤੇ ਇਤਿਹਾਸ ਦਾ ਹੁਣ ਕਦੇ ਵੀ ਨਾ ਮਿਟਣ ਵਾਲਾ ਹਿੱਸਾ ਹੈ। ਕਿ ਵੀ ਇਹ ਭੁੱਲ ਜਾਓ, ਕਦੇ ਖਾਬ 'ਚ ਵੀ ਨਾ ਸੋਚਣਾ ਕਿ ਤੁਸੀਂ ਹੁਣ ਪਾਕਿਸਤਾਨ ਨੂੰ ਜਿਹੜਾ ਉਹ ਨੁਕਸਾਨ ਪਹੁੰਚਾ ਸਕੋਗੇ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਇੰਡੀਅਨ ਆਰਮੀ ਚੀਫ ਦਾ ਇਹ ਬਿਆਨ ਦੱਸਦਾ ਹੈ ਕਿ 8 ਦਹਾਕੇ ਬੀਤ ਜਾਣ ਬਾਅਦ ਵੀ, 8 ਦਹਾਈਆਂ 80 ਸਾਲ ਬੀਤ ਜਾਣ ਵੀ ਇੰਡੀਅਨ ਲੀਡਰਸ਼ਿਪ ਨਾ ਤਾਂ ਪਾਕਿਸਤਾਨ ਦੇ ਕਨਸੈਪਟ ਨੂੰ ਅਪਣਾ ਸਕੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਸਬਕ ਸਿੱਖਿਆ। ਬਿਲਕੁਲ। ਹੁਣ ਜੇ ਤੁਸੀਂ ਕਨਸੈਪਟ ਮੰਨਦੇ ਹੋ ਤੇ ਇਦਾਂ ਦੀ ਗੱਲ ਕਰ ਹੀ ਨਹੀਂ ਸਕਦੇ। ਤੇ ਅਜੇ 1 ਸਾਲ ਪਹਿਲਾਂ ਤੁਸੀਂ ਜੁੱਤੀਆਂ ਖਾ ਕੇ ਹਟੇ ਹੋ 7, 8, 9 ਮਈ ਨੂੰ, ਇਹ ਤਰਲੇ ਕਰਕੇ ਤੁਸੀਂ ਜਿਹੜਾ ਉਹ ਟਰੰਪ ਤੋਂ ਸੀਜ਼ ਫਾਇਰ ਕਰਵਾਇਆ ਹੋਇਆ। ਇਹਦੀ ਟੈਸਟੀਮਨੀ ਟਰੰਪ ਹੈ, ਜੇ ਨਹੀਂ ਹੈ ਤੇ ਉਹਨਾਂ ਨੂੰ ਕਹੋ ਕਿ ਹਿੰਮਤ ਕਰਕੇ ਕਹਿਣ ਵੀ ਟਰੰਪ ਝੂਠ ਬੋਲਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਹੈ ਜਿਹੜੀ ਭਾਰਤ ਦੇ ਇਹ
ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਕਿਹਾ ਕਿ ਭਾਰਤ 'ਚ ਪਾਈ ਜਾਣ ਵਾਲੀ ਇਸ ਸੋਚ ਦੀ ਵਜ੍ਹਾ ਹੀ ਹੈ ਕਿ ਸਾਊਥ ਏਸ਼ੀਆ ਜਿਹੜਾ ਉਹ ਬਾਰ-ਬਾਰ ਜੰਗਾਂ ਦੇ ਵਿੱਚ ਔਰ ਮੁਸੀਬਤਾਂ ਦੇ ਵਿੱਚ ਧੱਕਿਆ ਜਾ ਰਿਹਾ ਹੈ। ਦਿੱਲੀ ਦਾ ਇਹ ਜਿਹੜਾ ਹਮਲਾਵਰ ਰੁਖ ਹੈ ਇਹ ਪਾਕਿਸਤਾਨ ਨੂੰ ਨੁਕਸਾਨ ਨਾ ਪਹੁੰਚਾ ਸਕਣ ਦੇ ਵਿੱਚ ਜਿਹੜੀ ਉਹਨਾਂ ਦੀ ਨਾਕਾਮੀ ਹੈ ਔਰ ਨਿਰਾਸ਼ਤਾ ਹੈ ਇਸ ਤੇ ਨਿਰਭਰ ਕਰ। ਇਹ ਬੜੀ ਜ਼ਿੰਮੇਵਾਰ ਗੱਲ ਕਹੀ ਉਹਨਾਂ ਨੇ ਕਿਹਾ ਕਿ ਬਈ ਇਹ ਮੂੰਹ 'ਚੋਂ ਝੱਗ ਸੁੱਟ ਰਹੇ ਹੋ ਤੁਸੀਂ, ਹੁਣ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਸਾਰੇ ਕੀ ਕਰੋ। ਔਰ ਅਸੀਂ ਸਮਝਦੇ ਹਾਂ ਕਿ ਬਈ ਪਾਕਿਸਤਾਨ ਨੇ ਅਗੇਨ, ਕਿਉਂਕਿ ਉਹਦੇ ਤੇ ਕੋਈ ਆਸਮ ਮੁਨੀਰ ਨੇ ਨਹੀਂ, ਉਹਨਾਂ ਨੇ ਕਿਹਾ ਵੀ ਆ ਤੁਹਾਡਾ ਸਾਡੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੀ ਤੁਹਾਡੀ ਟੇਕ ਕੇਅਰ ਕਰ ਲਏਗੀ। ਲੇਕਿਨ ਬੜਾ ਬਾਦਲੀਲ ਔਰ ਧੀਰਜ ਸੰਜਮ ਔਰ ਪੋਲੀਟੀਕਲੀ ਵਾਈਜ਼ ਸਟੇਟਮੈਂਟ ਹੈ ਕਿ ਭਾਈ ਇਸ ਗੱਲ ਦਾ, ਔਰ ਵੈਸੇ ਤਾਂ ਸਿਆਣੇ ਵੈਸੇ ਹੀ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ਿਆਂ ਦੇ ਹੁੰਦੇ ਨੇ ਉਹ ਦੂਸਰਿਆਂ ਤੇ ਪੱਥਰ ਨਹੀਂ ਸੁੱਟਿਆ ਕਰਦੇ। ਕਿ ਭਾਈ ਅਲਟੀਮੇਟਲੀ ਤੁਸੀਂ ਭੁੱਲ ਗਏ ਕਿ ਬਈ ਅਜੇ ਤਾਂ ਸਾਲ ਪਹਿਲਾਂ ਜੁੱਤੀਆਂ ਖਾ ਕੇ ਹਟੇ ਹੋ, ਉਸ ਤੋਂ ਪਹਿਲਾਂ ਤੁਸੀਂ ਕਾਰਗਿਲ ਦੇ ਵਿੱਚ ਆਪਣਾ ਕਿੰਨੀਆਂ ਕੈਜੂਅਲਟੀਜ਼ ਲਈਆਂ, ਕਿੰਨੀ ਵਾਰੀ ਇਹਨਾਂ ਨੇ ਟਰਾਈ ਕਰਕੇ ਦੇਖ ਲਿਆ। ਈਵਨ ਇਹ ਠੀਕ ਹੈ ਵੀ 71 ਜਿਹੜਾ ਸਕੂਤੇ ਢਾਕਾ ਇੱਕ ਜਿਹੜੀ ਹੈ ਉਹਨੂੰ ਵਿਕਟਰੀ ਕਹੋ ਜਾਂ ਪਾਕਿਸਤਾਨ ਦੀ ਕਮਜ਼ੋਰੀ ਕਹੋ। ਇਸ ਤੋਂ ਇਲਾਵਾ ਕਿਹੜੀਆਂ ਜੰਗਾਂ ਦੇ ਵਿੱਚ ਇਹਨਾਂ ਨੇ ਜੀ 62 'ਚ ਚੀਨ ਦੇ ਨਾਲ ਟੱਕਰ ਹੋਈ ਤੇ 38,000 ਸਕੁਅਰ ਮਾਈਲ ਟੈਰੀਟਰੀ ਗਵਾ ਕੇ ਘਰ ਆ ਗਏ। ਹੁਣ ਵੀ 2020 ਦੇ ਵਿੱਚ 4,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਗਵਾਈ ਔਰ 65 ਔਰ ਫਿਰ 99 ਦੀ ਕਾਰਗਿਲ ਔਰ ਦੂਜੇ 'ਚ 2 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਇੱਕ ਪਾਸਿਓਂ ਦੂਜੇ ਪਾਸੇ ਤੱਕ ਨਹੀਂ ਲੈ ਸਕੇ। ਤਾਂ ਫਿਰ ਕਿਹੜੀ ਤੁਹਾਡੀ ਵੱਡੀ ਤਾਕਤ ਹੈ। ਔਰ 1999 ਤੋਂ ਪਹਿਲਾਂ ਤਾਂ ਪਾਕਿਸਤਾਨ ਦੇ ਨਿਊਕਲੀਅਰ ਵੀ ਨਹੀਂ ਸੀ, ਤੁਸੀਂ ਤਾਂ 1974 'ਚ ਨਿਊਕਲੀਅਰ ਹੋ ਗਏ ਸੀ। ਅੱਛਾ, ਹੁਣ ਜਿਹੜਾ ਪਾਕਿਸਤਾਨ ਹੈ ਜਿਸ ਦੀ ਇਕੱਲੀ ਇਹੀ ਨਹੀਂ ਵੀ ਉਹਦੀ ਤਾਕ ਜਿਹੜੀ ਹੈ ਉਹ ਗਲੋਬਲੀ ਹੈ। ਹੁਣ ਆ ਜਿਹੜੀ ਅੱਜ ਇਹਦੇ ਨਾਲ ਰਿਲੇਟਡ ਹੀ ਹੈ ਕਿ ਵੀ ਹੁਣ ਸਾਊਦੀ ਅਰੇਬੀਆ ਦੇ ਨਾਲ ਤਾਂ ਡਿਫੈਂਸ ਪੈਕਟ ਕੀਤਾ ਹੀ ਆ ਪਾਕਿਸਤਾਨ ਨੇ। ਔਰ ਜਿਵੇਂ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਸੀ ਕਿ ਵੀ ਅਸੀਂ ਸਾਊਦੀ ਅਰੇਬੀਆ ਨੂੰ ਨਿਊਕਲੀਅਰ ਅੰਬਰੇਲੇ ਥੱਲੇ ਲੈ ਲਿਆ। ਔਰ ਇਹ ਰॉयटर ਨਿਊਜ਼ ਏਜੰਸੀ ਦੀ ਖਬਰ ਹੈ ਕਿ ਪਾਕਿਸਤਾਨ ਨੇ ਫੁੱਲ ਆਪਣਾ ਜੈਟ ਸਕੁਆਡਰਨ ਜਿਹਦੇ ਵਿੱਚ 16 ਜਹਾਜ਼ ਹੁੰਦੇ ਨੇ ਤੇ 8,000 ਟਰੂਪ ਫੌਜੀ ਸਾਊਦੀ ਅਰੇਬੀਆ ਦੇ ਵਿੱਚ ਤਾਇਨਾਤ ਕੀਤੇ ਨੇ, ਜਿਹੜੇ ਕਿ ਕਿਸੇ ਵੀ ਫਿਊਚਰ ਦੇ ਕਨਫਲਿਕਟ ਦੇ ਵਿੱਚ ਸਾਊਦੀਅਨਸ ਨੂੰ ਪ੍ਰੋਟੈਕਟ ਕਰਨਗੇ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬੇਸ਼ੱਕ ਇਹਨਾਂ ਦਾ ਰੋਲ ਉਹ ਕਹਿ ਰਹੇ ਨੇ ਐਡਵਾਈਜ਼ਰੀ ਐਂਡ ਟ੍ਰੇਨਿੰਗ ਰੋਲ ਹੈ, ਪਰ ਇਹ ਜਿਹੜਾ 8,000 ਦੀ ਫਿਗਰ ਹੈ ਉਹਨੂੰ 80,000 ਤੱਕ ਵੀ ਜਿਹੜਾ ਉਹ ਖੜਿਆ ਜਾ ਸਕਦਾ। ਸੋ ਮਤਲਬ ਜਿਹੜਾ ਪਾਕਿਸਤਾਨ ਆਪਣੇ ਬਾਰਡਰ ਤੋਂ ਦੂਰ ਸਾਊਦੀ ਅਰੇਬੀਆ ਨੂੰ ਨਿਊਕਲੀਅਰ ਅੰਬਰੇਲੇ ਥੱਲੇ ਲੈ ਕੇ ਔਰ ਪੂਰਾ ਜਿਹੜਾ ਫੁੱਲ ਫਲੈਜ ਜੈਟ ਸਕੁਆਡਰਨ ਔਰ 8,000 ਟਰੂਪ ਰੱਖ ਕੇ ਉਹਨੂੰ ਪ੍ਰੋਟੈਕਟ ਕਰਨ ਦੀ ਸੋਚਦਾ ਤੇ ਉਹ ਤੁਹਾਡੇ ਹੁਣ ਜਿਹੜਾ ਇਸ ਕਿਸਮ ਦੀਆਂ ਗਿੱਦੜ ਭਪਕੀਆਂ ਦੇ ਸਾਹਮਣੇ ਉਹ ਜਿਹੜਾ ਉਹ ਯੀ ਕਰੇਗਾ, ਇਵੇਂ ਨਹੀਂ ਹੋਣਾ। ਔਰ ਬਿਲਕੁਲ ਠੀਕ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਨੇ ਕਿਹਾ ਕਿ ਭਾਈ ਇਹ ਪਹਿਲਾਂ ਫਿਰ ਸੋਚ ਕੇ ਘਰੋਂ ਤੁਰਿਓ ਕਿ ਸਾਡਾ ਭੂਗੋਲ ਇਤਿਹਾਸ ਮਿਟਾਉਂਦੇ ਉਹ ਤਾਂ ਮਿਟੇਗਾ ਕਿ ਨਹੀਂ, ਪਰ ਤੁਹਾਡਾ ਅਸੀਂ ਕੱਖ ਨਹੀਂ ਰਹਿਣ ਦੇਣਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਵਾਲ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।